ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 30 ਤਰੀਕ ਆ ਤੇ ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਅਪਡੇਟ ਕੈਲੀਫੋਰਨੀਆ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੌਰਨੀ ਟਰਕੀਅਨਾਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾ, ਸੈਕਰਾਮੈਂਟੋ। ਸਰਬਜੀਤ ਸਿੰਘ, ਕੁਲਵਿੰਦਰ ਸਿੰਘ ਧੂਤ, ਯੂਬਾ ਸਿਟੀ। ਗੁਰਦੇਵ ਸਿੰਘ ਸੋਹਲ, ਐਂਟੀਲੂਪ। ਕਮਲਜੀਤ ਸਿੰਘ ਮੱਖਣ, ਦੌਲਤਪੁਰੀ, ਅਮੈਂਟਿਕਾ। ਬਿਸਲਾ ਪਰਿਵਾਰ, ਫਰੈਜ਼ਨੋ। ਤੇ ਗੁਰਸਾਹਿਬ ਸਿੰਘ, ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਾਰਿਆਂ ਨੂੰ ਪਤਾ ਵੀ ਛੁੱਟੀਆਂ ਦਾ ਹਫ਼ਤਾ ਚੱਲ ਰਿਹਾ ਸੀ ਤੇ ਹੁਣ ਨਵਾਂ ਸਾਲ ਆਉਣਾ ਆ। ਬੇਕਰਸਫੀਲਡ ਤੋਂ ਖਬਰ ਆ ਰਹੀ ਹੈ ਵੀ ਬੇਕਰਸਫੀਲਡ ਦੇ ਵਿੱਚ ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਹਾਈਵੇ 99 ਤੇ ਹਾਈਵੇ 50 ਦੇ ਉੱਤੇ ਸ਼ੁੱਕਰਵਾਰ ਸਵੇਰੇ 261 ਦੇ ਕਰੀਬ ਜਿਹੜੀਆਂ ਸਾਈਟੇਸ਼ਨਸ ਦਿੱਤੀਆਂ ਤੇ 5 ਚੋਰੀ ਕੀਤੀਆਂ ਹੋਈਆਂ ਕਾਰਾਂ ਜਿਹੜੀਆਂ ਆ ਉਹ ਰਿਕਵਰ ਕੀਤੀਆਂ ਹੈਗੀਆਂ। ਦਸੰਬਰ 27, 2024 ਨੂੰ 8 ਵਜੇ ਤੋਂ ਲੈ ਕੇ ਸਵੇਰ ਦੇ ਦੁਪਹਿਰ ਦੇ 2 ਵਜੇ ਤੱਕ 29 ਆਫੀਸਰਸ ਜੋ ਬੇਕਰਸਫੀਲਡ, ਵਟਨਵਿੱਲੋ, ਫੋਰਟ ਟਿਓਨ, ਕਰਨ ਕੈਟ ਤੇ ਸੈਂਟਰਲ ਡਿਵੀਜ਼ਨ ਕਮਰਸ਼ੀਅਲ ਸੇਫ ਕੰਡਕਟ, ਇਹਨਾਂ ਸਾਰਿਆਂ ਨੇ ਇਹ ਆਪਰੇਸ਼ਨ ਕੀਤਾ। ਅਸੀਂ ਵਾਰ-ਵਾਰ ਦੱਸਿਆ ਸੀ ਵੀ ਬਹੁਤ ਵਾਰ ਛੁੱਟੀਆਂ ਦੇ ਦੌਰਾਨ ਪੁਲਿਸ ਵਾਲੇ ਚੈੱਕ ਕਰਦੇ ਆ, DGI ਦੇ ਚੈੱਕਅਪ ਪੁਆਇੰਟ ਸੈਟਅਪ ਕਰਦੇ ਹੈਗੇ ਆ। ਸੋ ਇਹਨਾਂ ਵਾਇਲੇਸ਼ਨਾਂ ਦੇ ਵਿੱਚ ਉਹਨਾਂ ਨੇ 54 ਦੇ ਕਰੀਬ ਲੋਕ ਸਪੀਡਿੰਗ ਤੇ ਫੜੇ, 36 ਦੇ ਕਰੀਬ ਮਕੈਨੀਕਲ ਵਾਇਲੇਸ਼ਨ, 4 ਦੇ ਕਰੀਬ ਸੈਲਫੋਨ ਵਾਇਲੇਸ਼ਨ, ਇੱਕ ਟੂ ਕਲੋਜ਼, 10 ਦੇ ਕਰੀਬ ਸੀਟ ਵਾਇਲੇਸ਼ਨ, 60 ਦੇ ਕਰੀਬ 6 ਦੇ ਕਰੀਬ ਕਮਰਸ਼ੀਅਲ ਵਾਇਲੇਸ਼ਨ ਜਿਹੜੀਆਂ ਆ ਜਾਰੀ ਕੀਤੀਆਂ ਹੈਗੀਆਂ। ਸੋ ਹਜੇ ਵੀ ਮੋਰਲਾ ਵੀਕ ਵੀ, ਕਿਉਂਕਿ ਨਵਾਂ ਸਾਲ ਆਉਣਾ ਆ, ਕਈਆਂ ਨੂੰ ਹਜੇ ਵੀ ਛੁੱਟੀਆਂ ਹੈਗੀਆਂ ਆਉਣ ਵਾਲੇ ਐਤਵਾਰ ਤੱਕ। ਸੋ ਜਿਹੜੇ ਡਰਾਈਵ ਕਰਦੇ ਹੈਗੇ ਬੜੇ ਧਿਆਨ ਨਾਲ ਚੱਲੋ। ਪੁਲਿਸ ਬਹੁਤ ਵੱਡੀ ਗਿਣਤੀ ਦੇ ਵਿੱਚ ਟਿਕਟਾਂ ਦੇ ਰਹੀ ਹੈਗੀ ਜੀ। ਅਗਲੀ ਖਬਰ ਦੇ ਵੱਲ ਚੱਲੀਏ ਤੇ ਗੱਲ ਕਰੀਏ ਲਾਸ ਐਂਜਲਸ ਦੀ। ਲਾਸ ਐਂਜਲਸ ਪੁਲਿਸ ਡਿਪਾਰਟਮੈਂਟ ਆ ਜਿਹੜਾ ਇਹ ਸਰਚ ਕਰ ਰਿਹਾ ਇੱਕ ਡਾਕਟਰ ਦੀ, ਜਿਹਦੇ ਉੱਤੇ ਦੋਸ਼ ਲੱਗੇ ਨੇ ਕਿ ਉਹਨੇ ਬਹੁਤ ਸਾਰੀਆਂ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਜਾਂਚ ਦੇ ਦਰਮਿਆਨ, ਜਦੋਂ ਉਹਨਾਂ ਦੀ ਜਾਂਚ ਕਰਦਾ ਸੀ ਕਿਉਂਕਿ ਡਾਕਟਰ ਸੀਗਾ, ਤੇ ਉਹਨਾਂ ਦੇ ਨਾਲ ਜਿਸਮਾਨੀ ਛੇੜਛਾੜ ਕੀਤੀ ਤੇ ਉਹਨਾਂ ਨੂੰ ਡਰੱਗ ਵੀ ਦਿੱਤੀ। ਬਬਾਕ ਐਜਲੋਸੋਨੀ, ਜਿਹੜਾ ਕਿ 42 ਸਾਲ ਦਾ ਦੱਸਿਆ ਗਿਆ, ਲਾਸ ਐਂਜਲਸ ਦਾ ਰਹਿਣ ਵਾਲਾ, ਤੇ ਹੁਣ ਦੱਸਿਆ ਜਾ ਰਿਹਾ ਹੈ ਕਿ ਇਹਦੇ ਨਾਲ ਕਈ ਹੋਰ ਲੋਕਾਂ ਨੂੰ ਵੀ ਜਿਹੜਾ ਉਹ ਭਾਲ ਕੀਤੀ ਜਾ ਰਹੀ ਹੈ। ਇਹਦੀ ਟੀਮ ਦੇ ਵਿੱਚੋਂ ਹੀ ਇੱਕ ਜਣੇ ਉੱਤੇ ਰੇਪ ਤੱਕ ਦੇ ਐਲੀਗੇਸ਼ਨ ਜਿਹੜੇ ਨੇ ਉਹ ਲੱਗੇ ਨੇ। ਇਹਨੂੰ ਪਿਛਲੇ ਮਹੀਨੇ ਅਰੈਸਟ ਕਰ ਲਿਆ ਗਿਆ ਸੀਗਾ ਜਦੋਂ ਦੋਸ਼ ਲੱਗੇ ਸੀ, ਪਰ ਇੱਕ ਵਾਰ ਫਿਰ ਤੋਂ ਇਹਦੀ ਹੁਣ ਖਾਸੀ ਚਰਚਾ ਹੋ ਰਹੀ ਹੈ। ਸੀਡਰਸ ਸਿਨਹਾਈ ਮੈਡੀਕਲ ਜਿਹੜਾ ਆਫਿਸ ਆ ਉਹ ਚਲਾਉਂਦਾ ਸੀਗਾ, ਜਿਹੜਾ ਕਿ ਬੇਵਰਲੇ ਗਰੋਵ ਇਲਾਕਿਆਂ ਦੇ ਵਿੱਚ ਪੈਂਦਾ ਸੀਗਾ। LAPD ਦੇ ਕਹਿਣ ਦੇ ਮੁਤਾਬਕ ਜਿਹੜਾ ਇਹ ਆ ਡਾਕਟਰ ਆ, ਇਹ ਹਾਈ ਪਿੰਗ ਜਿਹੜਾ ਔਰਲੀ ਵੇਜਸ ਜਿਹੜਾ ਉਹ ਦੱਸਦਾ ਕਿ ਬਹੁਤ ਤਕੜਾ ਡਾਕਟਰ ਸੀਗਾ, ਤੇ ਪਰ ਇਹਨੇ ਆਪਣੇ ਵਰਕ ਦੇ ਦੌਰਾਨ, ਖਾਸ ਕਰਕੇ ਓਵਰ ਟਾਈਮ ਦੇ ਦੌਰਾਨ, ਜਿਹੜੀਆਂ ਇਹੋ ਜਿਹੀਆਂ ਹਰਕਤਾਂ ਨੂੰ ਜਿਹੜਾ ਅੰਜਾਮ ਦਿੱਤਾ। ਜਿਹੜਾ ਇਹ ਬਬਾਕ ਹੈਜੋਸਨੀ ਆ, ਇਹਨੇ ਇੱਕ ਬੀਬੀ ਨੂੰ ਵੱਡੀ ਮਾਤਰਾ ਦੇ ਵਿੱਚ ਡਰੱਗ ਦੇ ਕੇ ਤੇ ਫਿਰ ਉਸ ਦੇ ਨਾਲ ਸਰੀਰਕ ਜਿਹੜੀ ਹੈ ਛੇੜਛਾੜ ਕੀਤੀ। ਬਾਅਦ ਦੇ ਵਿੱਚ ਉਸ ਨੇ ਪੁਲਿਸ ਦੇ ਕੋਲ ਕੰਪਲੇਂਟ ਕੀਤੀ ਤੇ ਫਿਰ ਇਸ ਦੇ ਬਾਰੇ ਪਤਾ ਲੱਗਿਆ। ਇਹਨੂੰ ਅਰੈਸਟ ਕੀਤਾ ਗਿਆ ਸੀ ਨਵੰਬਰ 26 ਨੂੰ, ਤੇ ਉਸ ਤੋਂ ਬਾਅਦ ਰਿਲੀਜ਼ ਕਰ ਦਿੱਤਾ ਗਿਆ ਸੀਗਾ ਤੇ 2 ਮਿਲੀਅਨ ਬੌਂਡ ਦੇ ਨਾਲ। ਪਰ ਬਾਅਦ ਦੇ ਵਿੱਚ ਦੱਸਿਆ ਗਿਆ ਕਿ ਇਹਦੇ ਉੱਤੇ ਫਿਰ ਇੱਕ ਵਾਰੀ ਮਲਟੀਪਲ ਕਾਊਂਟ ਲੱਗੇ ਡਰੱਗ ਇੰਡੈਕਟ ਜਿਹੜਾ ਰੇਪ ਦੇ ਉੱਤੇ, ਤੇ ਉਸ ਤੋਂ ਬਾਅਦ ਰੇਪ ਜਿਹੜਾ ਉਹ ਇੱਕ ਅਨਕੌਂਸ਼ੀਅਸ ਪਰਸਨ ਦਾ ਕਰਨ ਦੇ ਵੀ ਦੋਸ਼ ਲੱਗੇ ਨੇ। ਸੋ ਇਹ ਇੱਕ ਅਜਿਹਾ ਪਰਸਨ ਹੈ, ਇੱਕ ਅਜਿਹਾ ਬੰਦਾ ਹੈ ਜਿਸ ਨੇ ਡਾਕਟਰੀ ਪੇਸ਼ੇ ਦੀ ਜਿਹੜੀ ਮਰਿਆਦਾ ਉਹਨੂੰ ਤਾਰ-ਤਾਰ ਕਰਕੇ ਰੱਖ ਦਿੱਤਾ। ਹੁਣ ਇਹਦੀ ਜਿਹੜੀ ਭਾਲ ਆ ਉਹ LAPD ਦੇ ਕਹਿਣ ਦੇ ਮੁਤਾਬਕ ਇਹਦੇ ਜਿਹੜੇ ਟਿਕਾਣੇ ਨੇ ਉਹਨਾਂ ਦੇ ਉੱਤੇ ਇਹਨੂੰ ਸਰਚ ਕੀਤਾ, ਤੇ ਹੁਣ ਜਿਹੜੀ ਇਹਦੀ ਬੇਲ ਆ ਉਹ ਨਹੀਂ ਹੋਣ ਦੇ ਆਸਾਰ ਨੇ, ਕਿਉਂਕਿ ਇਹਦੇ ਨਾਲ ਜਿਹੜੇ ਇਹਦੇ ਹੋਰ ਵੀ 1-2 ਦੱਸੇ ਗਏ ਨੇ ਸਹਾਇਕ, ਉਹਨਾਂ ਨੇ ਵੀ ਪੇਸ਼ੈਂਟਸ ਦੇ ਨਾਲ, ਮਰੀਜ਼ਾਂ ਦੇ ਨਾਲ ਗਲਤ ਜਿਹੜੀਆਂ ਹਰਕਤਾਂ ਉਹ ਕੀਤੀਆਂ ਨੇ। ਇੱਕ ਜਿਹੜੀ ਬੀਬੀ ਉਹ ਬੜੀ ਦਲੇਰੀ ਦੇ ਨਾਲ ਸਾਹਮਣੇ ਆਈ ਹੈ, ਜਿਹਨੇ ਇਹਦੀਆਂ ਸਾਰੀਆਂ ਜਿਹੜੀਆਂ ਘਟੀਆਂ ਕਰਤੂਤਾਂ ਉਹਨਾਂ ਦਾ ਪਰਦਾਫਾਸ਼ ਕਰਕੇ ਰੱਖ ਦਿੱਤਾ।
ਕੈਲੀਫੋਰਨੀਆ ਜਿਹੜੀ ਸਟੇਟ ਆ ਕਹਿੰਦੇ ਪਈ ਓਵਰਨਾਈਟ ਰੈੱਡ ਵੱਲ ਨੂੰ ਚੇਂਜ ਨਹੀਂ ਹੋਈ ਹੈਗੀ। ਜੀ ਸੋ ਇਹ ਕਾਫੀ ਸਾਲ ਲੱਗੇ ਆ, ਇਹ ਜਿਹੜੇ ਸਾਰੇ ਸਾਲ ਆ। ਹੁਣ ਇਹ ਜੋ ਡੈਮੋਕ੍ਰੇਟ ਆ ਕੈਲੀਫੋਰਨੀਆ ਦੇ, ਉਹ ਸੋਚ ਰਹੇ ਆ ਵੀ ਗਲਤੀ ਕਿੱਥੇ ਹੋਈ ਹੈਗੀ ਆ। ਸਾਰਿਆਂ ਨੂੰ ਪਤਾ ਵੀ ਬਾਰਡਰ ਖੋਲ ਦਿੱਤੇ, ਜਿਹੜਾ ਮਰਜ਼ੀ ਆ ਕੇ ਵੜ ਜਾਏ ਇੱਥੇ। ਬਹੁਤ ਵੱਡੀ ਗਿਣਤੀ 'ਚ ਅਨਡਾਕੂਮੈਂਟਡ ਲੋਕ ਵੜ ਗਏ, ਕ੍ਰਿਮੀਨਲ ਵੜ ਗਏ, ਹੋਮਲੈਸਨੈਸ, ਕ੍ਰਾਈਮ, ਸਮੈਸ਼ ਐਂਡ ਗ੍ਰੈਬ। ਸੋ ਲੋਕਾਂ ਨੇ ਅੰਨੇ ਹੋ ਕੇ ਜਿਹੜੀਆਂ ਆ ਵੋਟਾਂ ਪਾਈਆਂ ਰਿਪਬਲਿਕਨਸ ਨੂੰ। ਡਬਲ ਡਿਜਿਟ ਜੋ ਟਰੰਪ ਹੋਣੀ ਈਵਨ ਦੋ ਲੋਸਟ ਕੀਤੇ ਹੈਗੇ ਕਮਲਾ ਹੈਰਿਸ ਨੂੰ ਕਈ ਏਰੀਆ ਦੇ ਵਿੱਚ, ਪਰ ਕੈਲੀਫੋਰਨੀਆ ਦੀਆਂ 2-3 ਸ਼ਹਿਰਾਂ ਨੂੰ ਛੱਡ ਕੇ ਲਗਭਗ ਬਾਕੀ ਸ਼ਹਿਰਾਂ ਦੇ ਵਿੱਚ ਜੋ ਰਿਪਬਲਿਕਨਸ ਆ, ਜਾਂ ਉਹਨਾਂ ਨੇ ਪੂਰੀ ਟੱਕਰ ਦਿੱਤੀ ਆ, ਜਾਂ ਉਹਨਾਂ ਦੀਆਂ ਡੈਮੋਕ੍ਰੇਟਸ ਨਾਲੋਂ ਜ਼ਿਆਦਾ ਵੋਟਾਂ ਆਈਆਂ ਹੈਗੀਆਂ। ਸੋ ਇਹ ਹੁਣ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜਾ ਫਿਕਰ ਆ, ਉਹਨਾਂ ਨੂੰ ਇਹ ਸੀ ਵੀ ਅਸੀਂ ਕਈ ਸੀਟਾਂ ਜਿਹੜੀਆਂ ਆ ਉਹ ਰਿਪਬਲਿਕਨਸ ਦੀਆਂ, ਕਾਂਗਰਸ ਦੀਆਂ ਜੋ ਆ ਉਹ ਓਵਰਟਰਨ ਕਰ ਦੇਣੀਆਂ ਬਲੂ ਨੂੰ, ਜਦ ਕਿ ਕਈ ਜਿਹੜੇ ਕਾਂਗਰਸਮੈਨ ਆ ਉਹ ਜਿੱਤ ਵੀ ਗਏ ਹੈਗੇ ਆ। ਸੋ ਹੁਣ 2026 ਦੇ ਵਿੱਚ ਜਦੋਂ ਗਵਰਨਰ ਦੀ ਇਲੈਕਸ਼ਨ ਹੋਊਗੀ ਉਦੋਂ ਦੇਖੋ ਕੀ ਬਣਦਾ, ਕਿਉਂਕਿ ਆਉਣ ਵਾਲੇ 2 ਸਾਲਾਂ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਕੀ ਕਰਦੇ ਹੈਗੇ ਆ, ਇਹਦੇ ਤੇ ਵੀ ਡਿਪੈਂਡ ਕਰੂਗਾ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਆ ਵੀ ਲਤੀਨੋ ਵੋਟਰ ਜਿਹੜੇ ਸਪੈਨਿਸ਼ ਵੋਟਰਸ ਆ, ਉਹਨਾਂ ਨੇ ਨੇਸ਼ਨ ਵਾਈਡ ਜੋ ਈਵਨ ਦੋ ਬੈਕਲੈਸ਼ ਪ੍ਰੋਪੋਜੀਸ਼ਨ 187 ਦਾ ਹੋਇਆ ਸੀ, ਟਾਰਗੇਟਿੰਗ ਇਮੀਗ੍ਰੈਂਟਸ, ਕਾਫੀ ਲੰਮਾ ਸਮਾਂ ਪਹਿਲਾਂ, ਉਹਨੂੰ ਸਾਰੇ ਕਾਸੇ ਨੂੰ ਭੁਲਾ ਕੇ ਉਹਨਾਂ ਨੇ ਜਿਹੜੇ ਰਿਪਬਲਿਕਨਸ ਆ ਉਹਨਾਂ ਨੂੰ ਵੋਟਾਂ ਪਾਈਆਂ ਹੈਗੀਆਂ। ਸੋ ਆਉਣ ਵਾਲੇ 2 ਸਾਲਾਂ ਦੇ ਵਿੱਚ ਕੈਲੀਫੋਰਨੀਆ ਸਟੇਟ ਦੇ ਵਿੱਚ ਵੀ ਵੱਡਾ ਭੁਚਾਲ ਆ ਸਕਦਾ ਜੇ ਇਹਨਾਂ ਨੇ ਕੁਝ ਇੰਪਰੂਵਮੈਂਟ ਨਾ ਕੀਤੀ। ਜੀ ਅਗਲੀ ਗੱਲ ਕਰੀਏ ਤੇ ਮੇਲ ਚੋਰੀ ਦੀ ਗੱਲ ਆ ਜਿਹੜੀ ਉਹ ਵੱਖ-ਵੱਖ ਸ਼ਹਿਰਾਂ ਦੇ ਵਿੱਚ ਲੋਕਾਂ ਦੇ ਲਈ ਸਿਰਦਰਦੀ ਬਣੀ ਰਹਿੰਦੀ ਹੈ। ਹੁਣ ਕੈਲੀਫੋਰਨੀਆ ਦੇ ਕਲੋਵਿਸ ਦੇ ਵਿੱਚ ਮੇਲ ਚੋਰੀ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਕਾਰਵਾਈ ਕਰਦਿਆਂ 3 ਜਣਾਂ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ। ਕਲੋਵਿਸ ਪੁਲਿਸ ਦੇ ਕਹਿਣ ਦੇ ਮੁਤਾਬਕ ਇਹ ਜਿਹੜਾ ਫਸਟ ਜਿਹੜਾ ਸਸਪੈਕਟ ਹੈ, ਜਿਹੜਾ ਸ਼ੱਕੀ ਹੈ, ਉਹਨੂੰ ਫੋਲਰ ਤੇ ਜਿਹੜੇ ਟੀਕ ਦੇ ਇਲਾਕੇ ਆ ਉਹਨਾਂ ਦੇ ਵਿੱਚ ਗ੍ਰਿਫਤਾਰ ਕੀਤਾ ਸੀਗਾ, ਤੇ ਜਿਹੜੇ 2 ਹੋਰ ਨੇ ਉਹਨਾਂ ਨੂੰ ਵੀ ਇਸੇ ਤਰ੍ਹਾਂ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ। ਇਹ 100 ਘਰਾਂ ਦੇ ਵਿੱਚ ਘੱਟੋ ਘੱਟ ਚੋਰੀ ਦੀਆਂ ਵਾਰਦਾਤਾਂ ਨੂੰ ਇਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਜਿਹੜੇ ਖਾਸ ਕਰਕੇ ਫੋਲਰ ਦੇ ਜਾਂ ਟੀਕ ਦੇ ਇਲਾਕੇ ਨੇ, ਇਹਨਾਂ ਦੇ ਵਿੱਚ ਹੀ ਇਹ ਇਹਨਾਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਨੇ ਲੰਘੀ ਰਾਤ ਨੂੰ। ਸੋ ਉਸ ਤੋਂ ਬਾਅਦ ਦੱਸਿਆ ਗਿਆ ਕਿ ਇਹਨਾਂ ਤੋਂ ਕਈ ਪਤੇ ਵੀ ਜਿਹੜੇ ਆ ਉਹ ਹਾਸਲ ਕੀਤੇ ਗਏ ਨੇ। ਪੁਲਿਸ ਨੇ 40 ਸਾਲਾ ਗੈਰੀ ਯੰਗ ਜਿਹੜਾ ਕਿ ਸਿੰਗਰ ਦਾ ਰਹਿਣ ਵਾਲਾ, 42 ਸਾਲਾ ਵਿਰੋਨਿਕਾ ਰਿਗਾਲਡ ਜਿਹੜੀ ਕਿ ਦੱਸੀ ਗਈ ਹੈ ਕਿ ਪੁਲਿਸ ਦੇ ਦੱਸਣ ਦੇ ਮੁਤਾਬਕ ਅਨਹਾਊਸਡ ਹੈ, 30 ਸਾਲਾ ਟੀਨਾ ਡਿਲਰਗੋ ਜਿਹੜੀ ਹੈ ਸਿੰਗਰ ਦੀ ਇਹ ਰਹਿਣ ਵਾਲੀ ਹੈ। ਤਿੰਨੇ ਇਹਨਾਂ ਨੂੰ ਅਰੈਸਟ ਕੀਤਾ ਗਿਆ, ਇਹਨਾਂ ਨੂੰ ਬੁੱਕ ਕੀਤਾ ਗਿਆ। ਮਲਟੀਪਲ ਚਾਰजेस ਲੱਗੇ ਨੇ, ਕਨਸਪੀਰੇਸੀ ਦੇ, ਮੇਲ ਥੈਫਟ ਦੇ, ਪੋਸੈਸ਼ਨ ਆਫ ਜਿਹੜੇ ਹੋਰ ਬਰਗਲਰੀ ਟੂਲਸ ਦੇ ਜਾਂ ਹੋਰ ਸਟੋਲਨ ਮੇਲਸ ਦੇ ਉੱਤੇ। ਆਫੀਸਰਸ ਦਾ ਇਹ ਕਹਿਣਾ ਹੈ ਕਿ ਲੰਘੇ ਦਿਨਾਂ ਦੇ ਵਿੱਚ ਕੁਛ ਕੁ ਜਿਹੜੇ ਡਿਟੈਕਟਿਵ ਸੀ ਉਹਨਾਂ ਨੇ ਇਹਨਾਂ ਦੀਆਂ ਵਾਰਦਾਤਾਂ ਨੂੰ ਸ਼ੱਕ ਦੇ ਆਧਾਰ ਤੇ ਵੇਖਿਆ ਸੀਗਾ, ਤੇ USPS ਦੇ ਜਿਹੜੇ ਆਇਡੈਂਟੀਟੀ ਵਿਕਟਮਸ ਆ ਉਹਨਾਂ ਤੱਕ ਪਹੁੰਚ ਕੀਤੀ ਸੀ ਤੇ ਉਹਨਾਂ ਤੋਂ ਪੁੱਛਿਆ ਗਿਆ ਸੀ। ਕੁਝ ਕੈਮਰਾ ਫੁਟੇਜ ਤੱਕ ਖੰਗਾਲੀਆਂ ਗਈਆਂ ਸੀ। ਦੱਸਦੇ ਆ ਕਿ ਇਹਨਾਂ ਨੇ ਪਿਛਲੇ ਕਈ ਮਹੀਨਿਆਂ ਦੇ ਵਿੱਚ ਇਹੋ ਜਿਹੀਆਂ ਖਾਸੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ, ਜਿਹਦੇ ਵਿੱਚ ਕੁਝ ਲੋਕਾਂ ਦੇ ਚੈੱਕ ਵੀ ਜਿਹੜੇ ਆ ਉਹ ਚੋਰੀ ਕੀਤੇ ਗਏ। ਹਾਲਾਂਕਿ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਕਿੰਨੀ ਅਮਾਊਂਟ ਬਾਰੇ ਉਹਨਾਂ ਨੂੰ ਕੰਪਲੇਂਟਸ ਮਿਲੀਆਂ ਨੇ, ਪਰ ਹਾਂ ਲੋਕਾਂ ਨੇ ਇਹ ਜ਼ਰੂਰ ਕਿਹਾ ਕਿ ਇਹਨਾਂ ਇਲਾਕਿਆਂ ਦੇ ਵਿੱਚ ਤਾਂ ਖਾਸ ਤੌਰ ਤੇ ਜਿਹੜੀਆਂ ਮੇਲ ਸੀਗੀਆਂ ਉਹ ਲਗਾਤਾਰ ਚੋਰੀ ਹੋ ਰਹੀਆਂ ਸਨ। ਨਿਊਯਾਰਕ ਟਾਈਮਜ਼ ਰਿਪੋਰਟ ਕਰ ਰਹੀ ਆ ਵੀ ਜੋ ਆਉਣ ਵਾਲੇ ਦਿਨ ਆ ਇਹ ਪ੍ਰੈਡਿਕਟ ਕੀਤਾ ਜਾ ਰਿਹਾ ਵੀ ਅੱਗ ਲੱਗ ਸਕਦੀ ਆ ਸਦਰਨ ਕੈਲੀਫੋਰਨੀਆ ਤੇ ਕੁਝ ਪਾਰਟਸ ਆਫ ਹਾਈ ਪਲੇਨਸ ਦੇ ਵਿੱਚ। ਸੋ ਕਹਿੰਦੇ ਵੀ ਕ੍ਰਿਟੀਕਲ ਵਾਈਲਡ ਫਾਇਰ ਰਿਸਕ ਹੈਗਾ ਨਿਊ ਮੈਕਸੀਕੋ, ਟੈਕਸਸ, ਓਕਲਾਹੋਮਾ ਤੇ ਸਦਰਨ ਕੈਲੀਫੋਰਨੀਆ ਦੇ ਕੁਝ ਪਾਰਟ। ਪਿਛਲੇ ਦਿਨਾਂ ਦੇ ਵਿੱਚ ਲੌਂਗ ਬੀਚ, ਮੈਲਬੂ ਵਾਲਾ ਏਰੀਆ ਹੈ ਜਿਹੜਾ, ਉੱਥੇ ਬਹੁਤ ਵੱਡੀ ਅੱਗ ਲੱਗੀ ਸੀ ਜਿਹਦੇ ਨਾਲ ਕਈ ਘਰ ਜਿਹੜੇ ਆ ਸੜ ਕੇ ਸੁਆਹ ਹੋ ਗਏ ਸੀ। ਵਿੰਡਸ ਜਿਹੜੀਆਂ ਆ 25 ਮੀਲ ਤੋਂ ਲੈ ਕੇ 50 ਮੀਲ ਪਰ ਆਵਰ ਦੇ ਹਿਸਾਬ ਨਾਲ ਚੱਲ ਸਕਦੀਆਂ, ਤੇ ਉਸ ਏਰੀਏ ਦੇ ਵਿੱਚ ਜਿਹੜਾ ਟੈਂਪਰੇਚਰ ਆ ਉਹ 70 ਡਿਗਰੀ ਦੇ ਲਾਗੇ ਹੋਊਗਾ। ਨਾਰਦਰਨ ਕੈਲੀਫੋਰਨੀਆ ਦੇ ਵਿੱਚ ਬੇ ਏਰੀਏ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਠੰਡ ਪੈ ਰਹੀ ਆ, ਤੇ ਅੱਜ ਕਹਿੰਦੇ ਸੀ ਸਭ ਤੋਂ ਜ਼ਿਆਦਾ ਜਿਹੜਾ ਠੰਡਾ ਦਿਨ ਆ ਉਹ ਰਹੂਗਾ। ਲਾਸ ਐਂਜਲਸ ਏਰੀਏ ਦੇ ਵਿੱਚ ਮੀਂਹ ਪਿਆ ਜ਼ਰੂਰ ਆ, ਪਰ ਬੜਾ ਘੱਟ ਪਿਆ ਹੈਗਾ। ਹਾਲਾਂਕਿ ਬੇ ਏਰੀਏ ਦੇ ਵਿੱਚ ਜੋ ਮੀਂਹ ਆ ਉਹ ਕਾਫੀ ਜ਼ਿਆਦਾ ਪਿਆ ਹੈਗਾ। ਸੈਂਟਾ ਐਨਾ ਵਾਲਾ ਏਰੀਆ, ਜਿਨ੍ਹਾਂ ਨੂੰ ਸੈਂਟਾ ਏਰੀਆ, ਬਿੰਡਸ ਵਾਲਾ ਏਰੀਆ ਵੀ ਕਹਿ ਦਿੰਦੇ ਆ, ਉੱਥੇ ਅੱਗ ਲੱਗਣ ਦੇ ਜਿਹੜੇ ਚਾਂਸ ਆ ਉਹ ਕਾਫੀ ਬਣੇ ਹੋਏ ਆ।
ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਜਿਹੜੀ ਹੈ ਸੈਕਰਾਮੈਂਟੋ ਤੋਂ ਆ ਰਹੀ ਹੈ। ਸੈਕਰਾਮੈਂਟੋ ਦੇ ਵਿੱਚ ਇੱਕ ਅਪਾਰਟਮੈਂਟ ਜਿਹੜੀ ਬਿਲਡਿੰਗ ਆ ਉਹਨੂੰ ਅੱਗ ਲੱਗ ਗਈ ਹੈ ਤੇ ਉਸ ਤੋਂ ਬਾਅਦ ਇੱਕ ਜਾਣੇ ਦੀ ਮੌਤ ਹੋਣ ਬਾਰੇ ਤੇ ਕਈ ਜਣਿਆਂ ਦੇ ਜ਼ਖਮੀ ਹੋਣ ਬਾਰੇ ਦੱਸਿਆ ਗਿਆ। ਸੈਕਰਾਮੈਂਟੋ ਜਿਹੜੀ ਫਾਇਰ ਆ ਉਹਨਾਂ ਨੇ ਦੱਸਿਆ ਕਿ ਮਾਈਨਰ ਜਿਹੜਾ ਉਹਨੂੰ ਜ਼ਖਮੀ ਹਾਲਤ ਦੇ ਵਿੱਚ ਦੇਖਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਜਿਹੜੀ ਅੱਗ ਬੁਝਾਉਣ ਦੇ ਲਈ ਉਪਰਾਲੇ ਜਿਹੜੇ ਉਹ ਸ਼ੁਰੂ ਕੀਤੇ ਗਏ ਸੀਗੇ। ਅਪਾਰਟਮੈਂਟ ਕੰਪਲੈਕਸ ਜਿਹੜਾ ਕਿ ਗ੍ਰੀਨ ਹੈਵਨ ਡਰਾਈਵ ਦੇ ਉੱਤੇ ਪੈਂਦਾ, ਉੱਥੇ ਇਹ ਅੱਗ ਜਿਹੜੀ ਲੱਗੀ ਸੀ ਸੈਕੰਡ ਫਲੋਰ ਦੇ ਉੱਤੇ ਇਸ ਬਿਲਡਿੰਗ ਦੇ ਵਿੱਚ। ਹਾਲੇ ਤੱਕ ਇਹ ਨਹੀਂ ਦੱਸਿਆ ਗਿਆ ਕਿ ਇਹਦੇ ਵਿੱਚ ਰਹਿ ਕਿੰਨੇ ਲੋਕ ਰਹੇ ਸੀ। ਹਾਂ, ਇੰਨਾ ਜ਼ਰੂਰ ਆ ਕਿ ਬਹੁਤ ਸਾਰੇ ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ। ਅੱਗ ਦੇ ਉੱਤੇ ਥੋੜੇ ਸਮੇਂ ਬਾਅਦ ਜਿਹੜਾ ਉਹ ਮਸ਼ੱਕਤ ਦੇ ਨਾਲ ਕਾਬੂ ਜਿਹੜਾ ਪਾ ਲਿਆ ਗਿਆ ਸੀਗਾ। ਪਰ ਹਾਂ, ਇੰਨਾ ਜ਼ਰੂਰ ਹੈ ਕਿ ਇਸ ਮਾਮਲੇ ਦੇ ਵਿੱਚ ਇੱਕ ਜਿਹੜੀ ਫੈਮਿਲੀ ਆ ਉਹਨਾਂ ਨੇ ਆਪਣਾ ਜਿਹੜਾ ਪਿਆਰਾ ਉਹ ਗਵਾ ਦਿੱਤਾ ਹੈ। ਇਸ ਜਿਹੜੇ ਬੰਦੇ ਦੀ ਮੌਤ ਹੋਈ ਹੈ ਇਹਦੇ ਬਾਰੇ ਹਾਲੇ ਤੱਕ ਜਿਹੜੀ ਉਹ ਆਇਡੈਂਟੀਟੀ ਜਿਹੜੀ ਰਿਲੀਜ਼ ਨਹੀਂ ਕੀਤੀ ਗਈ ਪੁਲਿਸ ਵੱਲੋਂ। ਹਾਂ, ਇੰਨਾ ਜ਼ਰੂਰ ਹੈ ਕਿ ਜਿਹੜੇ ਛੋਟੇ ਬੱਚੇ ਸੀ 2 ਉਹ ਕਾਫੀ ਗੰਭੀਰ ਹਾਲਤ ਦੇ ਵਿੱਚ ਜ਼ਖਮੀ ਹੋਏ ਸੀਗੇ, ਪਰ ਉਹਨਾਂ ਨੂੰ ਜਿਹੜਾ ਬਾਅਦ ਦੇ ਵਿੱਚ ਉਹ ਜਿਹੜਾ ਉਹ ਹਸਪਤਾਲ ਦੇ ਵਿੱਚ ਛੁੱਟੀ ਦਿੱਤੀ ਗਈ। ਹਾਂ, ਇੱਕ ਹੋਰ ਬੱਚਾ ਜਿਹਦੇ ਬਾਰੇ ਇਹ ਕਿਹਾ ਗਿਆ ਕਿ ਉਹਨੂੰ ਹਸਪਤਾਲ ਦੇ ਵਿੱਚੋਂ ਡੈਡ ਜਿਹੜਾ ਪ੍ਰੋਨਾਂਸ ਕੀਤਾ ਗਿਆ ਸੀ, ਉਹ ਵੀ ਇਸ ਅੱਗ ਦੇ ਵਿੱਚ ਹੈ ਤੇ ਉਹ ਵੱਡਾ ਨਹੀਂ ਹੈ, ਉਹ ਬਾਲਗ ਨਹੀਂ ਹੈ, ਬਲਕਿ ਉਹ ਵੀ ਨਾਬਾਲਗ ਦੱਸਿਆ ਗਿਆ। ਸੋ ਇੱਕ ਬੱਚਾ ਜਿਹੜਾ ਉਹ ਨਾਬਾਲਗ ਬੱਚਾ ਇਸ ਅੱਗ ਦੀ ਜਿਹੜੀ ਭੇਂਟ ਚੜ੍ਹ ਗਿਆ, ਜਿਹੜੀ ਕਿ ਗ੍ਰੀਨ ਹੈਵਨ ਡਰਾਈਵ ਦੇ ਵਿੱਚ ਸੈਕਰਾਮੈਂਟੋ ਦੇ ਇਲਾਕਿਆਂ ਦੇ ਵਿੱਚ ਇੱਕ ਅਪਾਰਟਮੈਂਟ ਕੰਪਲੈਕਸ ਦੇ ਵਿੱਚ ਲੱਗੀ ਸੀ। ਕੈਲੀਫੋਰਨੀਆ ਦੇ ਵਿੱਚ ਜੇ ਤੁਸੀਂ ਰਹਿੰਦੇ ਆ ਤੇ ਤੁਹਾਨੂੰ ਮਈ 7 2025 ਉਹ ਤੋਂ ਪਹਿਲਾਂ ਜੇ 18 ਸਾਲਾਂ ਤੋਂ 올ਡਰ ਹੈਗੇ ਆ, ਆਪਣੀ ਰੀਅਲ ਆਈਡੀ ਬਣਾ ਲੈਣੀ ਚਾਹੀਦੀ ਆ, ਜਾਂ ਆਪਣਾ ਫਿਰ ਪਾਸਪੋਰਟ ਤੁਹਾਨੂੰ ਦੇਣਾ ਪਿਆ ਕਰੂਗਾ ਜਦੋਂ ਤੁਸੀਂ ਡੋਮੈਸਟਿਕਲੀ ਫਲਾਈ ਕਰੋਗੇ ਜਾਂ ਫੈਡਰਲ ਬਿਲਡਿੰਗ ਦੇ ਵਿੱਚ ਐਂਟਰ ਹੋਵੋਗੇ। ਪਹਿਲਾਂ ਜਿਹੜਾ ਰੈਗੂਲਰ ਤੁਹਾਡਾ ਡਰਾਈਵਿੰਗ ਲਾਇਸੈਂਸ ਆ ਉਹਦੇ ਨਾਲ ਵੀ ਐਂਟਰ ਹੋਣ ਦੇ ਦਿੰਦੇ ਸੀ। ਸੋ ਕੈਲੀਫੋਰਨੀਆ ਦੇ ਵਿੱਚ ਗੋਲਡਨ ਬੀਅਰ ਤੇ ਸਟਾਰ ਦੇ ਨਾਲ ਇਹ ਜੋ ਕੈਲੀਫੋਰਨੀਆ ਦੀ ਰੀਅਲ ਆਈਡੀ ਆ ਉਹ ਮਾਰਕ ਕੀਤੀ ਗਈ ਹੈਗੀ ਆ। ਸੋ ਆਪਾਂ ਨੂੰ ਜੇ ਕਿਸੇ ਨੇ ਕੈਲੀਫੋਰਨੀਆ ਦੀ ਰੀਅਲ ਆਈਡੀ ਬਣਾਉਣੀ ਹੈਗੀ ਆ, ਤੁਹਾਡਾ ਸੋਸ਼ਲ ਸਿਕਿਉਰਿਟੀ ਨੰਬਰ ਚਾਹੀਦਾ, 2 ਪ੍ਰੂਫ ਆਫ ਰੈਜ਼ੀਡੈਂਸੀ ਚਾਹੀਦੇ ਆ, ਪ੍ਰੂਫ ਆਫ ਸਟੇਟਸ ਜਿੱਦਾਂ ਪਾਸਪੋਰਟ ਹੋਵੇ, ਬਰਥ ਸਰਟੀਫਿਕੇਟ, ਪਰਮਾਨੈਂਟ ਰੈਜ਼ੀਡੈਂਟ ਕਾਰਡ, ਇਹ ਸਾਰਾ ਕੁਝ ਚਾਹੀਦਾ ਆ ਜੇ ਤੁਸੀਂ ਪਲੇਨ ਦੇ ਉੱਤੇ ਜਾਣਾ ਆ ਵਿਦਨ ਅਮਰੀਕਾ। ਰੀਅਲ ਆਈਡੀ ਤੇ ਤੁਹਾਨੂੰ ਜਿਹੜੀ ਆ ਆਪਣੇ ਪਾਸਪੋਰਟ ਦੀ ਜ਼ਰੂਰਤ ਨਹੀਂ, ਪਰ ਜੇ ਰੀਅਲ ਆਈਡੀ ਨਹੀਂ ਹੈਗੀ ਫਿਰ ਤੁਹਾਨੂੰ ਜਿਹੜੀ ਪਾਸਪੋਰਟ ਦੀ ਜ਼ਰੂਰਤ ਪਊਗੀ। ਅਗਲੀ ਖਬਰ ਵੱਲ ਚੱਲੀਏ। ਆਪਣੇ ਪ੍ਰਵੀਨ ਜੀ ਤੇ ਉਹ ਇੰਸ਼ੋਰੈਂਸ ਨੂੰ ਲੈ ਕੇ ਆ। ਕੈਲੀਫੋਰਨੀਆ ਦੇ ਵਿੱਚ ਜਿਹੜੇ ਹੋਮ ਓਨਰਸ ਹੈਗੇ ਉਹਨਾਂ ਨੂੰ ਪਤਾ ਹੈ ਕਿੰਨੀ ਔਖੀ ਆ ਅੱਜ ਦੀ ਡੇਟ ਦੇ ਵਿੱਚ ਘਰਾਂ ਦੀ ਇੰਸ਼ੋਰੈਂਸ ਲੈਣੀ, ਤੇ ਜਾਂ ਜਿਨ੍ਹਾਂ ਦੀ ਚੱਲ ਵੀ ਰਹੀ ਆ ਉਹਨਾਂ ਦੇ ਰੇਟਸ ਕਿੰਨੇ ਜ਼ਿਆਦਾ ਜਿਹੜੇ ਵੱਧ ਰਹੇ ਹੈਗੇ ਆ, 40 ਤੋਂ ਲੈ ਕੇ 80%, 100% ਤੱਕ ਵੀ ਜਿਹੜੇ ਰੇਟ ਆ ਉਹ ਵੱਧ ਰਹੇ ਆ। ਇਸ ਤੋਂ ਬਿਨਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜੋ ਹਾਈ ਫਾਇਰ ਹੈਜ਼ਰਡ ਏਰੀਆ ਹੈਗਾ ਆ ਜਾਂ ਨਹੀਂ ਵੀ ਹੈਗਾ, ਉਹ ਇੰਸ਼ੋਰੈਂਸ ਕੰਪਨੀਆਂ ਇਹ ਕਹਿ ਕੇ ਨਾ ਕਰ ਰਹੀਆਂ ਵੀ ਨਹੀਂ ਜੀ ਅਸੀਂ ਇੱਥੇ ਇੰਸ਼ੋਰੈਂਸ ਨਹੀਂ ਕਰਦੇ ਕਿਉਂਕਿ ਇਹ ਤਾਂ ਵਾਈਲਡ ਫਾਇਰ ਵਾਲਾ ਏਰੀਆ ਆ। ਹਾਲਾਂਕਿ ਜੇ ਤੁਸੀਂ ਦੇਖੋ ਤੁਹਾਨੂੰ ਲਾਗੇ ਛਾਗੇ ਕਿਤੇ ਟਰੀ ਵੀ ਨਹੀਂ ਦਿਸਣਾ ਤਾਂ ਕਿਤੇ ਪਹਾੜੀ ਵੀ ਨਹੀਂ ਦਿਸਣੀ ਹੈਗੀ। ਸੋ ਹੁਣ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ, ਇੰਸ਼ੋਰੈਂਸ ਕਮਿਸ਼ਨਰ ਰਿਕਾਰਡੋ ਲਾਰਾ ਨੇ ਇਹ ਕਿਹਾ ਆ ਵੀ ਇੰਸ਼ੋਰੈਂਸ ਕੰਪਨੀਆਂ ਨੂੰ ਹੁਣ ਇਹ ਜੋ ਹਾਈ ਫਾਇਰ ਹੈਜ਼ਰਡ ਏਰੀਆ ਆ ਉੱਥੇ ਵੀ ਘਰਾਂ ਦੀ ਇੰਸ਼ੋਰੈਂਸ ਕਰਨੀ ਪਊਗੀ, ਤੇ ਹਰ ਇੱਕ ਇੰਸ਼ੋਰੈਂਸ ਕੰਪਨੀ ਨੂੰ ਜਿਹੜਾ ਉਹਨਾਂ ਦੀ 5% ਐਵਰੀ ਈਅਰ ਜੋ ਇਨਕਰੀਜ਼ ਕਰਨਾ ਪਊਗਾ ਆਪਣਾ ਬਿਜ਼ਨਸ, ਜੋ ਕਿ 85% ਉਹਨਾਂ ਦੀ ਮਾਰਕੀਟ ਸ਼ੇਅਰ ਦਾ ਹੋਊਗਾ। ਸੋ ਇਹਦਾ ਮਤਲਬ ਇਹ ਆ ਵੀ 100 ਦੇ ਵਿੱਚੋਂ ਜੇ 20 ਪਾਲਿਸੀਆਂ ਆ ਇੰਸ਼ੋਰੈਂਸ ਕੰਪਨੀ ਰਾਈਟ ਕਰਦੀ ਆ ਤੇ 17 ਉਹਨਾਂ ਨੂੰ ਹਾਈ ਰਿਸਕ ਏਰੀਆ ਦੇ ਵਿੱਚ ਲਿਖਣੀਆਂ ਪੈਣਗੀਆਂ। ਇਹ ਵਿਦਿਨ 30 ਦਿਨਾਂ ਦੇ ਵਿੱਚ ਸ਼ੁਰੂ ਹੋ ਜਾਊਗਾ। ਬਹੁਤ ਸਾਰੀਆਂ ਮੇਜਰ ਇੰਸ਼ੋਰੈਂਸ ਕੰਪਨੀਆਂ ਜਿਵੇਂ ਕਿ ਸਟੇਟ ਫਾਰਮ, ਆਲ ਸਟੇਟ, ਇਹ ਸਾਰੀਆਂ ਕੈਲੀਫੋਰਨੀਆ ਦੇ ਵਿੱਚ ਉਹਨਾਂ ਨੇ ਨਵਾਂ ਬਿਜ਼ਨਸ ਲਿਖਣਾ ਸ਼ੁਰੂ ਕਰ ਦਿੱਤਾ ਆ। ਕਾਰਨ ਉਹਨਾਂ ਦਾ ਇਹੀ ਆ ਵੀ ਵਾਈਲਡ ਫਾਇਰ ਨੂੰ ਲੈ ਕੇ, ਨੈਚੁਰਲ ਡਿਜ਼ਾਸਟਰ ਨੂੰ ਲੈ ਕੇ ਬਹੁਤ ਵੱਡੇ ਲਾਸ ਹੋ ਸਕਦੇ ਆ। ਸੋ ਕੰਪਨੀਆਂ ਬੈਂਕਰਪਟ ਹੋ ਸਕਦੀਆਂ ਹੈਗੀਆਂ। ਜੋ ਇੰਸ਼ੋਰੈਂਸ ਕੰਪਨੀ ਦੇ ਕਮਿਸ਼ਨਰ ਹੈਗੇ ਆ ਲਾਰਾ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਵੀ ਇੰਸ਼ੋਰੈਂਸ ਮਾਰਕੀਟ ਜਿਹੜੀ ਆ ਉਹ ਕਮਿਊਨਿਟੀ ਨੂੰ ਇਸ ਤਰ੍ਹਾਂ ਛੱਡ ਕੇ ਨਹੀਂ ਜਾ ਸਕਦੀ ਤੇ ਉਹਨਾਂ ਨੂੰ ਲੋਕਾਂ ਨੂੰ ਜੋ ਇੰਸ਼ੋਰੈਂਸ ਆ ਉਹ ਪ੍ਰੋਵਾਈਡ ਕਰਨੀ ਪਊਗੀ। ਪਿਛਲੇ ਸਾਲਾਂ ਦੇ ਵਿੱਚ ਕੈਲੀਫੋਰਨੀਆ ਦੇ ਵਿੱਚੋਂ 60-70%, 80% ਤੱਕ ਵੀ ਇੰਸ਼ੋਰੈਂਸ ਕੰਪਨੀਆਂ ਜਾਂ ਤਾਂ ਛੱਡ ਚੁੱਕੀਆਂ ਆ ਕੈਲੀਫੋਰਨੀਆ ਨੂੰ, ਜਾਂ ਉਹਨਾਂ ਨੇ ਨਵਾਂ ਬਿਜ਼ਨਸ ਲਿਖਣਾ ਬੰਦ ਕਰ ਦਿੱਤਾ ਹੈਗਾ ਆ, ਕਿਉਂਕਿ ਪਿਛਲੇ 14 ਸਾਲਾਂ ਦੇ ਵਿੱਚ
ਸੌਰੀ ਪਿਛਲੇ 9 ਸਾਲਾਂ ਦੇ ਵਿੱਚ 20 ਜਿਹੜੀਆਂ ਵੱਡੀਆਂ ਵਾਈਲਡ ਫਾਇਰ ਲੱਗੀਆਂ ਆ, ਜੰਗਲੀ ਅੱਗਾਂ ਲੱਗੀਆਂ ਆ, ਉਹਨਾਂ ਚੋਂ 14 ਜਿਹੜੀਆਂ ਆ 2015 ਤੋਂ ਲੈ ਕੇ ਹੁਣ ਤੱਕ ਕੈਲੀਫੋਰਨੀਆ ਦੇ ਵਿੱਚ ਲੱਗੀਆਂ ਆ, ਕੈਲੀਫੋਰਨੀਆ ਡਿਪਾਰਟਮੈਂਟ ਆਫ ਫੋਰੈਸਟਰੀ ਤੇ ਫਾਇਰ ਪ੍ਰੋਟੈਕਸ਼ਨ ਦੇ ਮੁਤਾਬਕ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਜਿਹੜੀ ਉਹ ਲਾਸ ਐਂਜਲਸ ਟਾਈਮਸ ਦੀ ਹੈ। ਖਾਸਾ ਇਹ ਜਿਹੜੀ ਖਬਰ ਆ ਧਿਆਨ ਮੰਗਦੀ ਹੈ। ਇਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੇ ਗਵਰਨਰ ਗੈਵਿਨ ਨਿਊਸਮ ਆ ਉਹਨਾਂ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹ ਇੱਕ ਡਰਾਫਟ ਬਣਾ ਰਹੀ ਸੀ ਕਿ ਜਿਹੜੇ ਅਨਡਾਕੂਮੈਂਟਡ ਜਿਹੜੇ ਇਮੀਗ੍ਰੈਂਟਸ ਆ ਉਹਨਾਂ ਦੀ ਹੈਲਪ ਕਰਨ ਵਾਸਤੇ, ਤਾਂ ਜੋ ਉਹਨਾਂ ਨੂੰ ਜਿਹੜਾ ਥ੍ਰੈਟ ਹੈ ਡਿਪੋਰਟੇਸ਼ਨ ਦਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ ਉਹਨਾਂ ਦੇ ਆਫਿਸ ਵੱਲੋਂ ਉਹ ਨਾ ਹੋ ਸਕੇ ਤੇ ਉਹਨਾਂ ਨੂੰ ਬਚਾਇਆ ਜਾ ਸਕੇ। ਪਰ ਜਿਹੜੇ ਕੁਝ ਕੁ ਐਡਵੋਕੇਟਸ ਨੇ ਉਹ ਇਸ ਨੂੰ ਲੈ ਕੇ ਚਿੰਤਾ ਦੇ ਵਿੱਚ ਨੇ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਪ੍ਰਪੋਜ਼ਲ ਆ ਉਹ ਇੰਨਾ ਕਾਫੀ ਨਹੀਂ ਹੈ ਕਿ ਉਹ ਜਿਹੜੇ ਜਿਨ੍ਹਾਂ ਨੂੰ ਕੀਤਾ ਜਾਣਾ ਰਿਪੋਰਟ ਉਹਨਾਂ ਦੇ ਲਈ ਕੋਈ ਸਮੱਸਿਆ ਨਾ ਖੜੀ ਪੈਦਾ ਕਰਦਾ ਹੋਵੇ ਜਾਂ ਉਹਨਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋਵੇ, ਤੇ ਨਾ ਹੀ ਇਹ ਆਪਾਂ ਕਹਿ ਸਕਦੇ ਹਾਂ ਕਿ ਵਾਕਈ ਉਹਨਾਂ ਦੇ ਜਿਹੜੇ ਇਮੀਗ੍ਰੇਸ਼ਨ ਪ੍ਰੋਸੀਡਿੰਗਸ ਆ ਉਹਨਾਂ ਦਾ ਇਹ ਸਥਾਈ ਤੌਰ ਤੇ ਹੱਲ ਆ। ਇਹਨੇ ਹਾਮਿਦ ਯਜ਼ਦਾਨ ਜਿਹੜੇ ਪਨਾਹ ਨੇ ਉਹ ਐਡਵੋਕੇਸੀ ਨੇ ਡਾਇਰੈਕਟਰ ਨੇ ਇਮੀਗ੍ਰੈਂਟ ਡਿਫੈਂਸ ਐਡਵੋਕੇਟਸ ਦੇ, ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਟਰੰਪ ਦਾ ਜਿਹੜਾ ਪ੍ਰੋਮਿਸ ਹੈ ਕਿ ਉਹ ਆਉਣ ਵਾਲੇ ਟਾਈਮ ਦੇ ਵਿੱਚ ਮਾਸ ਡਿਪੋਰਟੇਸ਼ਨ ਕਰਨਗੇ, ਪਰ ਉਹ ਕਹਿੰਦੇ ਕਿ ਬੇਸ਼ੱਕ ਕੈਲੀਫੋਰਨੀਆ ਆਪਣੇ ਪੱਧਰ ਤੇ ਕਰ ਵੀ ਲਵੇ, ਕੋਈ ਹੱਲ ਵੀ ਕਰ ਲਵੇ, ਕੋਈ ਸ਼ੀਲਡ ਵੀ ਕਰ ਦੇਵੇ ਕਿਸੇ ਤਰੀਕੇ ਨਾਲ, ਪਰ ਕਹਿੰਦੇ ਕਿ ਫਿਰ ਵੀ ਉਹ ਲੋਕ ਜਿਹੜੇ ਡਿਟੈਂਸ਼ਨ ਦੇ ਵਿੱਚ ਨੇ, ਉਹ ਲੋਕ ਜਿਨ੍ਹਾਂ ਦਾ ਕੋਈ ਹਲੇ ਤੱਕ ਇੱਥੇ ਕੋਈ ਇਮੀਗ੍ਰੇਸ਼ਨ ਕੋਈ ਸਟੇਟਸ ਨਹੀਂ ਹੈ, ਉਹ ਲੋਕ ਜਿਹੜੇ ਕਿ ਅੱਧ ਵਿਚਾਲੇ ਲਟਕੇ ਹੋਏ ਨੇ, ਉਹਨਾਂ ਨੂੰ ਉਹਨਾਂ ਦੇ ਵਿੱਚ ਫੈਮਿਲੀ ਜਿਹੜੀ ਸੈਪਰੇਸ਼ਨ ਹੈ, ਇੱਕ ਉਹਨਾਂ ਨੇ ਖਾਸ ਟਰਮ ਜਿਹੜੀ ਵਰਤੀ ਹੈ, ਯੂਜ਼ ਕੀਤੀ ਆ, ਉਹ ਤੋਂ ਬਚਾਉਣਾ ਬਹੁਤ ਔਖਾ ਹੋਊਗਾ। ਉਹ ਕਹਿੰਦੇ ਕਿ ਇਹ ਕਾਫੀ ਨਹੀਂ ਆ। ਅਸੀਂ ਹਾਲਾਂਕਿ ਇਹਦੇ ਲਈ ਜੱਦੋਜਹਿਦ ਕਰ ਰਹੇ ਹਾਂ। ਉਹ ਕਹਿੰਦੇ ਕਿ ਨਾ ਸਿਰਫ ਅਸੀਂ ਬਲਕਿ ਅਮਰੀਕਾ ਭਰ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਨੇ ਜਿਹੜੀਆਂ ਐਡਵੋਕੇਸੀ ਕਰਦੀਆਂ ਨੇ ਇਮੀਗ੍ਰੈਂਟਸ ਦੇ ਉਹਨਾਂ ਦੇ ਰਾਈਟਸ ਨੂੰ ਲੈ ਕੇ ਜਾਂ ਉਹਨਾਂ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਲੈ ਕੇ, ਤਾਂ ਉਹ ਕਹਿੰਦੇ ਕਿ ਬੇਸ਼ੱਕ ਅਸੀਂ ਸੋਚ ਤਾਂ ਰਹੇ ਹਾਂ, ਪਰ ਫਿਰ ਵੀ ਉਹ ਕਹਿੰਦੇ ਕਿ ਇਹ ਕਾਫੀ ਨਹੀਂ ਹੈ। ਆਉਣ ਵਾਲੇ ਟਾਈਮ ਦੇ ਵਿੱਚ ਖਾਸੀ ਜਿਹੜੀ ਮੁਸ਼ੱਕਤ ਉਹ ਕਰਨੀ ਪਊਗੀ, ਤੇ ਪਰ ਉਹ ਕਹਿੰਦੇ ਕਿ ਜਿੱਥੇ ਕੋਈ ਡਾਕੂਮੈਂਟ ਜਾਂ ਕੋਈ ਉਹ ਡਿਟੈਂਸ਼ਨ ਦੇ ਵਿੱਚ ਆ ਉਹਦੇ ਲਈ ਕੋਈ ਕਾਰਜ ਕਰਨੀ ਜਾਂ ਉਹਨੂੰ ਬਚਾਉਣਾ ਆਉਣ ਵਾਲੇ ਟਾਈਮ ਦੇ ਵਿੱਚ ਖਾਸਾ ਔਖਾ ਹੋ ਜਾਊਗਾ। ਕੈਲੀਫੋਰਨੀਆ ਦੇ ਵਿੱਚ ਬਹੁਤ ਜ਼ਿਆਦਾ ਨਵੇਂ ਲਾ ਜਨਵਰੀ ਜੀ ਜੀ 2025 ਤੋਂ ਸ਼ੁਰੂ ਹੋਣ ਜਾ ਰਹੇ ਆ। ਉਹਨਾਂ ਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਕੱਲ ਨੂੰ ਜਾਂ ਪਰਸੋਂ ਨੂੰ 2 ਦਿਨ ਡਿਸਕਸ ਕਰਾਂਗੇ, ਕਿਉਂਕਿ ਉਹਨਾਂ ਸਾਰਿਆਂ ਨੇ ਆਪਾਂ ਨੂੰ ਅਫੈਕਟ ਕਰਨਾ ਹੈਗਾ, ਤਾਂ ਕਿ ਸਾਰਿਆਂ ਨੂੰ ਪਤਾ ਹੋਵੇ ਕਿ ਕਿਹੜੇ ਲਾ ਜਿਹੜੇ ਆ ਉਹ ਚੇਂਜ ਹੋਣ ਜਾ ਰਹੇ ਹੈਗੇ ਆ। ਤੇ ਆਪਣਾ ਖਬਰਾਂ ਦਾ ਸਮਾਂ ਜੀ ਜੀ ਵੀ ਸਮਾਪਤੀ ਵਾਲੀ ਆ। ਜੀ ਤੇ ਜਾਂਦੇ ਜੇ ਆਪਾਂ ਇੱਕ ਜ਼ਰੂਰ ਡੇਅਰੀ ਕਾਊ ਨੂੰ ਲੈ ਕੇ ਦੱਸਦੇ ਜਾਈਏ। 70% ਕੈਲੀਫੋਰਨੀਆ ਦੀਆਂ ਜਿਹੜੀਆਂ ਡੇਅਰੀ ਕਾਊਜ਼ ਆ ਉਹ ਇਨਫੈਕਟਡ ਆ ਬਰਡ ਫਲੂ ਦੇ ਨਾਲ। ਸੋ ਇਹ ਜ਼ਰੂਰ ਸਾਰੇ ਜਿਹੜੇ ਸਰੋਤੇ ਆ ਉਹ ਧਿਆਨ ਰੱਖਣ। H5N1 ਬਰਡ ਫਲੂ ਇਹਦੀ ਜਿਹੜੀ ਇਨਫੈਕਸ਼ਨ ਆ ਉਹ ਹੋਈ ਆ 700 ਦੇ ਕਰੀਬ ਹਰਡਸ ਪੂਰੇ ਸਟੇਟ ਦੇ ਵਿੱਚ। 71% ਕਹਿੰਦੇ ਪਈ ਉਹਨਾਂ ਕੋਲ H5N1 ਇਸ ਟਾਈਮ ਹੈਗਾ। ਸੋ ਥੋੜਾ ਜੇ ਦੁੱਧ ਵਰਤਦੇ ਆ ਇਹ ਸਾਰਾ ਦੇਖਣਾ ਪਊਗਾ ਜੀ ਬਿਲਕੁਲ। ਤੇ ਅੱਜ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਤੇ ਸਟਾਕ ਮਾਰਕੀਟ ਨੂੰ ਅੱਜ ਕਾਫੀ ਝਟਕਾ ਲੱਗਾ ਸੀ। ਸਵੇਰੇ ਤਾਂ 700 ਪੁਆਇੰਟ ਤੇ ਵੀ ਲਗਭਗ ਥੱਲੇ ਚੱਲ ਗਈ ਸੀ, ਪਰ ਜਦੋਂ ਸਟਾਕ ਮਾਰਕੀਟ ਕਲੋਜ਼ ਹੋਈ ਹੈਗੀ ਆ S&P ਇੰਡੈਕਸ 1.07% ਡਾਊਨ ਗਿਆ ਤੇ ਕਲੋਜ਼ ਹੋਇਆ 5906.94 ਦੇ ਉੱਤੇ। ਨੈਸਡੈਕ ਡਾਊਨ ਗਿਆ 1.19%, ਕਲੋਜ਼ ਹੋਇਆ 19486.78 ਦੇ ਉੱਤੇ। ਤੇ ਰਸਲ 2000 ਇੰਡੈਕਸ ਡਾਊਨ ਗਿਆ 0.75, ਕਲੋਜ਼ ਹੋਇਆ 2227.17 ਦੇ ਉੱਤੇ। ਜੀ ਬਿਲਕੁਲ। ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤੇ ਕਰੰਸੀ ਦੀ ਗੱਲ ਕਰਨ ਤੋਂ ਪਹਿਲਾਂ ਜਿਹੜੀ CDC ਦੀ ਜਿਵੇਂ ਹਰਜੋਤ ਸਿੰਘ ਖਾਲਸਾ ਜੀ ਗੱਲ ਕਰ ਰਹੇ ਸਨ ਰਿਪੋਰਟ ਦੇ ਬਾਰੇ, ਉਹਨੇ ਵੀ ਇਸ ਗੱਲ ਦਾ ਦਾਅਵਾ ਕੀਤਾ ਕਿ ਲੂਜ਼ੀਆਨਾ ਦੇ ਵਿੱਚ ਇੱਕ ਜਿਹੜਾ ਬੰਦਾ ਹੋਏ ਤੇ ਉੱਥੇ ਇਫੈਕਟ ਦੇਖਿਆ ਗਿਆ। ਕੈਲੀਫੋਰਨੀਆ ਦੇ ਬਾਰੇ ਉਹਨਾਂ ਨੇ ਤੁਹਾਨੂੰ ਦੱਸ ਹੀ ਦਿੱਤਾ। ਅੱਜ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ $1 ਦੀ ਜਿਹੜੀ ਕੀਮਤ ਹੈ ਉਹ ਪਾਕਿਸਤਾਨ ਦੇ 278 ਰੁਪਏ ਦੇ ਬਰਾਬਰ, $1 ਦੀ ਜਿਹੜੀ ਕੀਮਤ ਹੈ ਉਹ ਕੈਨੇਡਾ ਦੇ $1 ਤੇ 43 ਸੈਂਟ ਦੇ ਬਰਾਬਰ, ਤੇ ਜਿਹੜਾ ਇੰਡੀਆ ਉਹਦੇ 85 ਰੁਪਏ ਤੇ ਕੁਝ ਪੈਸਿਆਂ ਦੇ ਬਰਾਬਰ ਹੈ। ਵਾਰ-ਵਾਰ ਆਪਾਂ ਕਹਿੰਦੇ ਰਹਿੰਦੇ ਆ ਵੀ ਜਿਨ੍ਹਾਂ ਦੇ ਪੈਸੇ ਇੰਡੀਆ ਦੇ ਵਿੱਚ ਹੈਗੇ ਆ, ਖਾਸ ਕਰਕੇ ਆਪਣੇ ਜਿਹੜੇ ਭੈਣ ਭਰਾ ਬਜ਼ੁਰਗ ਆ, ਪੈਨਸ਼ਨਾਂ ਲੱਗੀਆਂ ਆ, ਕਈਆਂ ਨੇ FDਆਂ ਬਣਾਈਆਂ ਆ, ਉਹ ਪੈਸੇ ਆਪਣੇ ਕਢਾ ਲਓ ਇੰਡੀਆ ਤੋਂ, ਕਿਉਂਕਿ ਇੰਡੀਆ ਦਾ ਰੁਪਈਆ ਜਿਹੜਾ ਧੜਾ ਧੜ ਥੱਲੇ ਨੂੰ ਜਾ ਰਿਹਾ, ਰੈਕਡ ਬਣਾ ਰਿਹਾ ਹੈਗਾ। ਜੇ ਪਿਛਲੇ 2014 ਦੀ ਗੱਲ ਕਰਦੇ ਜਾਈਏ,
2014 ਦੇ ਵਿੱਚ ਇੰਡੀਅਨ ਰੁਪਈਆ ਜਿਹੜਾ $1 ਦੇ ਬਰਾਬਰ 58 ਰੁਪਏ 58 ਪੈਸੇ ਸੀ। 10 ਸਾਲਾਂ ਬਾਅਦ ਹੁਣ 85 ਰੁਪਏ 27 ਪੈਸੇ, ਜੀ ਜੀ 85 ਰੁਪਏ ਦੇ ਲਾਗੇ ਛਾਗੇ ਚਲਾ ਗਿਆ ਹੈ। ਚਲਾ ਤੇ ਹੁਣ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਜੇ ਤੁਹਾਡੇ ਉੱਥੇ ਬੈਂਕਾਂ 'ਚ ਪੈਸੇ ਪਏ ਆ ਤਾਂ 10 ਸਾਲਾਂ 'ਚ 27 ਰੁਪਈਆ ਘਟ ਗਏ ਹੈਗੇ ਆ। ਸੋ ਜੇ ਇੰਟਰਸਟ ਮਿਲਦਾ ਵੀ ਆ ਤੇ ਉਹ ਕਿੱਥੇ ਜਾਂਦਾ ਹੈਗਾ। ਸੋ ਹਜੇ ਵੀ ਕਨਵਰਟ ਕਰ ਲਓ, ਕਿਉਂਕਿ ਲੱਗਦਾ ਨਹੀਂ ਜਿੱਧਰ ਨੂੰ ਇੰਡੀਆ ਦੇ ਲੱਛਣ ਜਾ ਰਹੇ ਆ, ਚਾਈਨਾ ਵਾਲੇ ਕਬਜ਼ਾ ਕਰ ਰਹੇ ਆ 35-36 ਹਜ਼ਾਰ ਏਕੜ ਜ਼ਮੀਨ ਦੇ ਉੱਤੇ, ਤੇ ਉਧਰੋਂ ਰੁਪਈਆ ਥੱਲੇ ਨੂੰ ਜਾ ਰਿਹਾ। ਤੇ ਬੜੇ ਉੱਥੇ ਜਿਹੜੇ ਫਿਕਰਮੰਦ ਵਾਲੀ ਗੱਲ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਆਪਾਂ ਬਾਰ-ਬਾਰ ਸਾਰਿਆਂ ਨੂੰ ਵਧੀਆ ਸੁਜੈਸ਼ਨ ਦਿੰਦੇ ਰਹਿੰਦੇ ਆ ਵੀ ਭਾਈ ਆਪਣੇ ਜਿਹੜੇ ਪੈਸੇ ਆ ਉਹ ਇੰਡੀਆ ਦੀਆਂ ਬੈਂਕਾਂ 'ਚ ਨਾ ਰੱਖੋ, ਅਮਰੀਕਾ ਕੈਨੇਡਾ ਲਿਆਓ, ਸੇਫ ਆ, ਇੰਟਰਸਟ ਰੇਟ ਵੀ ਠੀਕ ਆ। ਤੇ ਇੰਡੀਆ ਵਾਲਾ ਜਿਹੜਾ ਬੁਰਾ ਹਾਲ ਹੋ ਰਿਹਾ ਆ ਉਹ ਕੋਈ ਫਾਇਦਾ ਨਹੀਂ, ਪਤਾ ਨਹੀਂ ਉੱਥੇ ਦਾ ਜਿਹੜਾ ਰੁਪਈਆ ਆ ਉਹ ਕਿੱਥੇ ਜਿਹੜਾ ਹੋਰ ਡਾਊਨ ਜਾਣਾ ਹੈਗਾ। 10 ਸਾਲਾਂ ਦੇ ਵਿੱਚ 27 ਰੁਪਏ ਦੇ 27 ਕਰੀਬ ਰੁਪਏ ਬਿਲਕੁਲ ਡਾਊਨ ਚਲ ਗਿਆ। 27 ਰੁਪਈਆ ਬਹੁਤ ਜ਼ਿਆਦਾ ਹੁੰਦੇ। ਤੁਹਾਨੂੰ ਜਿੰਨਾ ਮਰਜ਼ੀ ਵਿਆਜ ਦੇ ਦੇਣ ਬੈਂਕ, ਇਹ ਖੱਪਾ ਨਹੀਂ ਪੂਰਾ ਕੀਤਾ ਜਾ ਸਕਦਾ। 27 ਰੁਪਏ ਬਹੁਤ ਹੁੰਦੇ ਜੀ। ਸੋ ਇਸੇ ਹੀ ਪ੍ਰੋਗਰਾਮ ਨੂੰ ਆਪਾਂ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਐਸਏ ਦੇ ਉੱਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਗੇ ਤੁਸੀਂ ਜਿਹੜੇ ਸ਼ਾਮ ਦੇ ਦੀਵਾਨ ਸਰਵਣ ਕਰੋਗੇ, ਕੱਲ ਦੇ ਦਿਨ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬੀ ਰੇਡੀਓ ਐਸਏ ਦੇ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਜਾਂ ਟਾਕ ਸ਼ੋਜ਼ ਦੇ ਵਿੱਚ ਤੁਹਾਡਾ ਫੀਡਬੈਕ ਲਾਂਗੇ ਕਿ ਤੁਸੀਂ ਕੀ ਪੰਜਾਬੀ ਰੇਡੀਓ ਐਸਏ ਦੇ ਉੱਤੇ ਕੀ ਸੁਣਦੇ ਹੋ ਜਾਂ ਕੀ ਤੁਸੀਂ ਸੁਧਾਰ ਚਾਹੁੰਦੇ ਹੋ। ਤੁਹਾਡੇ ਵਿਊਜ਼, ਤੁਹਾਡੇ ਓਪੀਨੀਅਨ, ਤੁਹਾਡੀਆਂ ਰਾਇਆਂ, ਤੁਹਾਡੇ ਟਿੱਪਣੀਆਂ, ਜੋ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਆਪਣੀ ਗੱਲ, ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਗੱਲਬਾਤ ਕਰਾਂਗੇ। ਕਿਉਂਕਿ ਜਿਹੜਾ ਕੱਲ ਦਾ ਦਿਨ ਆ ਆਪਣਾ ਸਾਲ 2024 ਦਾ ਅਖੀਰਲਾ ਦਿਨ ਹੋਊਗਾ, ਤੇ ਫਿਰ ਆਪਾਂ ਸਾਲ 2025 ਦੇ ਵਿੱਚ ਐਂਟਰ ਹੋਣ ਜਾ ਰਹੇ ਹਾਂ। ਸੋ ਅੱਗੇ ਤੁਸੀਂ ਸਰਵਣ ਕਰੋਗੇ ਸ਼ਾਮ ਦੇ ਦੀਵਾਨ ਤੇ, ਉਸ ਤੋਂ ਬਾਅਦ ਮੁਲਾਕਾਤ ਹੋਊਗੀ ਦੀਪਕ ਸ਼ਰਮਾ ਜੀ ਨਾਲ। ਗੱਲਬਾਤ ਕਰਾਂਗੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ, ਕੁਝ ਅਪਡੇਟਸ, ਕੁਝ ਲੇਟੈਸਟ ਜਿਹੜੀਆਂ ਖਬਰਾਂ ਨੇ ਪੰਜਾਬ ਤੋਂ, ਇੰਡੀਆ ਤੋਂ ਜੀ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਣੇ, ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸ।